ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਉਸ ਭਾਰਤੀ ਅਧਿਕਾਰੀ ਦੀ ਗੱਲ ਕਰਦੇ ਹਾਂ ਜਿਹਨੇ ਆਪਣਾ ਸੈਮਸੰਗ ਦਾ $1200 ਦਾ ਫੋਨ ਲੱਭਣ ਦੇ ਲਈ ਲੱਖਾਂ ਹੀ ਗੈਲਨ ਪਾਣੀ ਆ ਉਹ ਵੇਸਟ ਕਰ ਦਿੱਤਾ। ਇਹ ਛੱਤੀਸਗੜ੍ਹ ਦਾ ਸਟੇਟ ਦਾ ਗਵਰਨਮੈਂਟ ਦਾ ਇਹ ਫੂਡ ਇੰਸਪੈਕਟਰ ਸੀਗਾ। ਇਹ ਉੱਥੇ ਇੱਕ ਪਾਰਲਕੋਟ ਕਰਕੇ ਰਿਜ਼ਰਵਾਇਰ ਆ, ਇੱਕ ਸੀਨਿਕ ਸਪੌਟ ਹੈਗਾ ਆ, ਜਿੱਥੇ ਲੋਕ ਵੈਸੇ ਘੁੰਮਣ ਫਿਰਨ ਦੇ ਲਈ ਜਾਂਦੇ ਆ। ਸੈਲਫੀ ਲੈਣ ਲੱਗਾ, ਮਿੱਤਰ ਦਾ ਫੋਨ ਉਸ ਰਿਜ਼ਰਵਾਇਰ ਦੇ ਵਿੱਚ ਡਿੱਗ ਗਿਆ। ਹੁਣ ਇਹ ਤਗੜੇ ਕਿਸੇ ਜੌਬ ਤੇ ਹੋਊਗਾ ਹਰਜੋਤ ਸਿੰਘ ਜੀ, ਅਹੁਦੇ ਤੇ। ਉਹਨੇ ਪਹਿਲੋਂ ਗੋਤਾਖੋਰ ਜਿਹੜੇ ਉਹ ਘੱਲੇ, ਉਹਨਾਂ ਨੂੰ ਲੱਭਾ ਨਹੀਂ ਤੇ ਫਿਰ ਉਹਨੇ ਅਗਲੇ ਨੇ ਹੁਕਮ ਦੇ ਦਿੱਤੇ ਵੀ ਕੱਢੋ ਪਾਣੀ, ਸਿੱਟੋ ਪਾਣੀ ਬਾਹਰ, ਮੈਨੂੰ ਤੇ ਮੇਰਾ $1200 ਦਾ ਫੋਨ ਜਿਹੜਾ ਉਹ ਚਾਹੀਦਾ ਹੈ। ਇਹ ਰਿਜ਼ਰਵਾਇਰ ਦਾ ਜਿਹੜਾ ਪਾਣੀ ਆ ਹੇਠਾਂ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਸੀ, ਉਹਨਾਂ ਨੂੰ ਵਾਹੀ ਦੇ ਲਈ ਚਾਹੀਦਾ ਸੀ, ਇਰੀਗੇਸ਼ਨ ਦੇ ਲਈ ਜਿਹੜਾ ਆ ਪਾਣੀ ਦੇਣ ਦੇ ਲਈ ਖੇਤਾਂ ਨੂੰ, ਫਸਲਾਂ ਨੂੰ, ਉਸ ਦੇ ਲਈ ਵਰਤਿਆ ਜਾਂਦਾ ਸੀਗਾ। ਪਰ ਮਿੱਤਰ ਨੇ 3 ਦਿਨ ਤੱਕ ਡੀਜ਼ਲ ਇੰਜਨ ਲਗਾਤਾਰ ਚਲਵਾ ਕੇ ਪਾਣੀ ਸਾਰੇ ਦਾ ਸਾਰਾ ਜਿਹੜਾ ਆ ਉੱਥੋਂ ਪੰਪ ਕਰਵਾਇਆ। ਰਾਜੇਸ਼ ਵਿਸ਼ਵਾਸ ਨੂੰ ਇਹ ਵਿਸ਼ਵਾਸ ਨਹੀਂ ਹੋਇਆ ਬਾਅਦ ਦੇ ਵਿੱਚ ਵੀ ਉਹਦਾ ਫੋਨ ਨਹੀਂ ਚੱਲ ਰਿਹਾ। ਕਹਿੰਦੇ ਵੀ ਉਦੋਂ ਇਹਦਾ ਦਿਲ ਹੋਰ ਵੀ ਜ਼ਿਆਦਾ ਜਿਹੜਾ ਉਹ ਟੁੱਟ ਗਿਆ ਤੇ ਫਿਰ ਹੁਣ ਆਪਣੀ ਇਹ ਸਫਾਈਆਂ ਦਿੰਦਾ ਫਿਰਦਾ ਆ। ਤੇ ਇਸ ਦੇ ਵਿੱਚ ਕਹਿੰਦੇ ਵੀ ਹੁਣ ਇਸ ਅਧਿਕਾਰੀ ਨੂੰ, ਰਾਜੇਸ਼ ਵਿਸ਼ਵਾਸ ਨੂੰ, ਜੌਬ ਤੋਂ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ, ਜਿਸ ਦੇ ਵਿੱਚ 5,30,000 ਗੈਲਨ ਜਿਹੜਾ ਪਾਣੀ ਆ ਉਸ ਰਿਜ਼ਰਵਾਇਰ ਦੇ ਵਿੱਚੋਂ ਉਸਨੇ ਡਰੇਨ ਜਿਹੜਾ ਆ ਉਹ ਕਰਵਾ ਦਿੱਤਾ। ਹੁਣ ਇਹ ਸਫਾਈਆਂ ਇਹ ਦਿੰਦਾ ਫਿਰਦਾ ਆ ਵੀ ਕਹਿੰਦੇ ਜੀ ਸੈਂਸਿਟਿਵ ਗਵਰਨਮੈਂਟ ਇਨਫੋਰਮੇਸ਼ਨ ਸੀਗੀ ਇਸ ਫੋਨ ਦੇ ਹੂੰ। ਵਿੱਚ, ਇਸ ਆਧਾਰ ਦੇ ਉੱਤੇ ਮੈਂ ਪਾਣੀ ਇਸ ਦੇ ਵਿੱਚੋਂ ਕਢਵਾਇਆ ਤੇ ਫਿਰ ਜਿਹੜਾ ਆ ਇਹ ਫੋਨ ਨੂੰ ਜਿਹੜਾ ਉੱਥੋਂ ਕੱਢਿਆ ਗਿਆ। ਜਿਹੜੀ ਸੂਬੇ ਦੀ ਸਰਕਾਰ ਆ, ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਪਰਮਿਸ਼ਨ ਨਹੀਂ ਲਈ। ਮਿੱਤਰ ਨੇ ਆਪਣੀ ਪੋਜੀਸ਼ਨ ਦੀ, ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਸ ਫਰੈਸ਼ ਵਾਟਰ ਨੂੰ ਜਿਹੜਾ ਸਟੋਰ ਕਰਕੇ ਰੱਖਿਆ ਜਾਂਦਾ ਹੈ ਵਰਤਣ ਦੇ ਲਈ, ਤੇ ਉਸ ਨੂੰ ਇਸਨੇ ਖਰਾਬ ਕਰ ਦਿੱਤਾ। ਅੱਤ ਦੀ ਗਰਮੀ ਪੈ ਰਹੀ ਆ ਜਾਂ ਆਉਣ ਵਾਲੇ ਸਮੇਂ 'ਚ ਪੈਣੀ ਆ, ਹੀਟ ਵੇਵ ਨੂੰ ਝੱਲ ਰਹੀ ਆ ਤੇ ਪਾਣੀ ਦੀ ਸ਼ਾਰਟੇਜ ਤਾਂ ਪਹਿਲਾਂ ਹੀ ਚੱਲ ਰਹੀ ਸੀਗੀ। ਸੋ ਉਹਦੇ ਕਰਕੇ ਕਹਿੰਦੇ ਵੀ ਲੱਖਾਂ ਹੀ ਲੋਕਾਂ ਦਾ ਇਸ ਨੇ ਨੁਕਸਾਨ ਜਿਹੜਾ ਆ ਉਹ ਕਰ ਦਿੱਤਾ। ਤੇ ਇਹ ਬਾਅਦ 'ਚ ਇਹ ਕਹਿੰਦਾ ਜਿਹੜਾ ਉਹ ਸੁਣਿਆ ਗਿਆ ਵੀ ਭਾਈ ਇਹ ਤਾਂ ਪਾਣੀ ਪਹਿਲਾਂ ਹੀ ਖਰਾਬ ਸੀਗਾ, ਇਹ ਤਾਂ ਇਰੀਗੇਸ਼ਨ ਦੇ ਕੰਮ ਹੀ ਨਹੀਂ ਸੀ ਆਉਣਾ। ਮੈਂ ਆਪਣੇ ਇਸ ਐਕਸ਼ਨ ਦੇ ਨਾਲ ਕਿਸੇ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਾਇਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਜੇ ਇੱਕ ਜਾਣਾ 5 ਲੱਖ ਗੈਲਨ ਤੋਂ ਵੱਧ ਪਾਣੀ ਏਦਾਂ ਖਰਾਬ ਕਰ ਸਕਦਾ ਆਪਣੇ ਇੱਕ ਫ਼ੋਨ ਦੀ ਖਾਤਰ, ਤਾਂ ਹੋਰ ਪਤਾ ਨਹੀਂ ਕਿੱਦਾਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹੋਣਗੇ। ਜੀ, ਬਿਲਕੁਲ, ਇਹ ਸਾਰਾ ਕੁਝ ਛੱਤੀਸਗੜ੍ਹ ਬੜਾ ਹੀ ਗਰੀਬ ਏਰੀਆ ਨਹੀਂ, ਸਭ ਤੋਂ ਜ਼ਿਆਦਾ ਨੈਚੁਰਲ ਰਿਸੋਰਸਿਸ ਆ ਇੰਡੀਆ ਦੇ, ਜੇ ਦੱਸਦੇ ਜਾਈਏ। ਹੁਣ ਇੰਡੀਆ ਦਾ ਨਹੀਂ, ਹਿੰਦੁਸਤਾਨੀ ਕਹੋ, ਉਹ ਛੱਤੀਸਗੜ੍ਹ ਦੇ ਵਿੱਚ ਆ, ਜਿੱਥੋਂ ਧੜਾ ਧੜ ਜੋ ਅਮੀਰ ਲੋਕ ਆ ਉਹ ਕੱਢ ਰਹੇ ਆ ਓਰਸ ਜਿਹੜੀਆਂ ਹੁੰਦੀਆਂ, ਮਿਨਰਲਸ। ਪਰ ਲੋਕ ਜਿਹੜੇ ਆ ਵਿਚਾਰੇ ਬਹੁਤ ਗਰੀਬ ਹੈਗੇ ਆ। ਜੋ ਇਹ ਉੱਥੇ ਲੇਕ ਬਣਾਈ ਹੋਈ ਸੀ, ਰਿਜ਼ਰਵਰ ਬਣਾਇਆ ਸੀ, ਜਿੱਦਾਂ ਆਪਣੇ ਅਮਰੀਕਾ ਕੈਲੀਫੋਰਨੀਆ 'ਚ ਬਣੇ ਹੋਆ, ਉਹ ਪਾਣੀ ਦੇਣ ਦੇ ਲਈ ਸੀ, ਕਿਉਂਕਿ ਸੋਕਾ ਬਹੁਤ ਹੁੰਦਾ ਗਰਮੀਆਂ ਦੇ ਵਿੱਚ। ਜੋ ਛੋਟੇ-ਛੋਟੇ ਕਿਸਾਨ ਆ ਉਹਨਾਂ ਦੇ ਲਈ ਉਹ ਸਾਰਾ ਪਾਣੀ ਜੋ ਇਸ ਨੇ ਸਿੱਟ ਦਿੱਤਾ। ਤੇ ਇਹ ਫੂਡ ਇੰਸਪੈਕਟਰ ਸੀ। ਹੁਣ ਪਤਾ ਨਹੀਂ ਕਿੱਡੀ ਕੁ ਤਕੜੀ ਇਹ ਜੌਬ ਜਿਹੜੀ ਉਸ ਹਿਸਾਬ ਨਾਲ ਦੇਖੀ ਜਾਵੇ। ਮੈਂ ਨਾ ਵੀ ਉੱਥੇ ਨਾਲ ਹੇਠਾਂ ਕੰਮ ਕਰਨ ਵਾਲੇ ਬੰਦੇ ਵੀ ਕਮਾਲ ਨੇ ਵੀ ਇੰਨੀ ਕੁ ਚੀਜ਼ ਦੇ ਉੱਤੇ ਉਹ ਕਰ ਲੈਂਦੇ। ਕਿਸੇ ਦੇ ਲੱਕ ਦੇ ਵਿੱਚ ਜ਼ੋਰ, ਲੱਕ 'ਚ ਜ਼ੋਰ ਕਿੱਥੇ, ਕਾਹਦਾ ਰਹਿਣਾ। ਜੀ। ਅਗਲਾ ਜਿੱਦਾਂ ਤੁਸੀਂ ਕਿਹਾ ਵੀ ਸ਼ਰੇਆਮ ਉਹਨਾਂ ਨੇ ਜਿਹੜੀ ਪਾਰਲੀਮੈਂਟ ਦਾ ਹੁਣ ਜਿਹੜਾ ਉਦਘਾਟਨ ਕੀਤਾ ਉਹਦੇ ਵਿੱਚ ਸ਼ੋਅ ਕਰ ਹੀ ਦਿੱਤਾ ਆ ਵੀ ਅਸਲੀ ਰੰਗ ਕੀ ਹੈਗੇ ਆ। ਤੇ ਉੱਥੇ ਲੱਕ ਦਾ ਮਤਲਬ ਤਾਂ ਕੋਈ ਰਹਿ ਨਹੀਂ ਜਾਂਦਾ। ਉੱਥੇ ਦੇ ਸੰਵਿਧਾਨ ਦੇ ਵਿੱਚੋਂ ਹੁਣ ਸੈਕੂਲਰਤਾ ਜਿਹੜਾ ਉਹ ਕੱਢ ਦੇਣਾ ਚਾਹੀਦਾ ਆ। ਉਹ ਤਾਂ ਐਵੇਂ ਬਸ ਲੋਕਾਂ ਨੂੰ ਦਿਖਾਵਾ ਕਰਨ ਵਾਲੀ ਆ। G20 ਦੇ ਵਿੱਚ ਮਦਰ ਆਫ ਡੈਮੋਕ੍ਰੇਸੀ ਅਖਵਾਉਣ ਵਾਲੇ ਤੇ ਡੈਮੋਕ੍ਰੇਸੀ ਦਾ ਉੱਥੇ ਕੋਈ ਨਾਮੋ ਨਿਸ਼ਾਨ ਜਿਹੜਾ ਉਹ ਰਵੇ ਨਾ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਵਾਲੀਆਂ। ਜੀ।